ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਤੁਹਾਡਾ ਦੋਸਤ, ਤੁਹਾਡਾ ਸੱਜਣ, ਤੁਹਾਡਾ ਮਿੱਤਰ, ਤੁਹਾਡਾ ਵੀਰ ਅਫਜ਼ਲ ਭੱਟੀ ਅਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਅਤੇ ਮੇਰੇ ਨਾਲ ਮੌਜੂਦ ਨੇ ਮੇਰੇ ਦੋਸਤ, ਮੇਰੇ ਵੀਰ ਜ਼ੁਲਫਕਾਰ ਜੱਟ ਸਾਹਿਬ। ਅਤੇ ਅੱਜ ਦਾ ਇਹ ਪ੍ਰੋਗਰਾਮ ਅਸੀਂ ਬੇਸਿਕਲੀ ਆਪਣੇ ਸਾਰੇ ਵੇਖਣ ਵਾਲਿਆਂ ਨੂੰ ਦੁਨੀਆ ਦੇ ਉੱਤੇ ਜਿੱਥੇ ਜਿੱਥੇ ਵੀ ਸਾਡੇ ਵੀਰ, ਸਾਡੇ ਭਰਾ ਰੋਜ਼ੀ ਰੋਟੀ ਦੇ ਸਿਲਸਿਲੇ 'ਚ ਮੁਕੀਮ ਨੇ। ਅਤੇ ਅੱਜ ਜੱਟ ਸਾਹਿਬ ਕੀ ਦਿਨ ਅੱਜ ਮੰਗਲ ਆ ਮੇਰੇ ਖਿਆਲ। ਹਾਂਜੀ ਹਾਂਜੀ ਅੱਜ ਹੋ ਅਤੇ ਸਕਦਾ ਆਖਰੀ ਰੋਜ਼ਾ ਵੀ ਹੋ ਅਤੇ ਜਾਏ। ਅੱਜ ਉਮੀਦ ਆ ਜਾਂ ਲੱਗਦਾ ਇੰਝ ਹੀ ਆ ਕਿ ਅੱਜ ਆਖਰੀ ਰੋਜ਼ਾ, ਅੱਜ 29ਵਾਂ ਰੋਜ਼ਾ ਚੱਲ ਰਿਹਾ। ਅਤੇ ਹੋ ਸਕਦਾ ਕੱਲ੍ਹ ਸਾਊਦੀਆ ਦੇ ਵਿੱਚ ਜਾਂ ਗਲਫ ਦੇ ਵਿੱਚ ਜਿਹੜੇ ਅਰਬ ਮੁਲਕ ਨੇ ਉਹਨਾਂ ਦੇ ਵਿੱਚ ਤਾਂ ਕਨਫਰਮ ਕੱਲ੍ਹ ਈਦ ਆ, ਅਤੇ ਮੁਮਕਿਨ ਪਾਕਿਸਤਾਨ ਦੇ ਵਿੱਚ ਵੀ ਕੱਲ੍ਹ ਈਦ ਹੋਏ। ਅਤੇ ਖਸੂਸੀ ਤੌਰ 'ਤੇ ਆਪਣੇ ਸਾਰੇ ਵੇਖਣ ਵਾਲਿਆਂ ਨੂੰ, ਆਪਣੇ ਨਾਜ਼ਰੀਨ ਨੂੰ ਈਦ ਮੁਬਾਰਕ ਕਹਿਣ ਵਾਸਤੇ ਅਸੀਂ ਅੱਜ ਪੇਸ਼ ਹੋਏ ਹਾਂ, ਹਾਜ਼ਰ ਹੋਏ ਹਾਂ। ਅਤੇ ਸਾਡੀ ਤਰਫੋਂ ਇੱਕ ਤਾਂ ਬਹੁਤ ਬਹੁਤ ਈਦ ਮੁਬਾਰਕ। ਅਤੇ ਉਸ ਤੋਂ ਬਾਅਦ ਦੁਨੀਆ ਦੇ ਜਿਸ ਕੋਨੇ 'ਤੇ ਵੀ ਰਹੋ, ਆਪਣਾ ਖਿਆਲ ਰੱਖਿਓ। ਅਤੇ ਬਾਕੀ ਜੱਟ ਸਾਹਿਬ ਵੀ ਆਪਣਾ ਪੈਗਾਮ ਜਿਹੜਾ ਵਾ ਉਹ ਦੇਣਗੇ। ਬਹੁਤ ਸ਼ੁਕਰੀਆ ਭੱਟੀ ਸਾਹਿਬ। ਭੱਟੀ ਸਾਹਿਬ ਅੱਜ ਦਾ ਈਦ ਦੇ ਹਵਾਲੇ ਨਾਲ ਪੈਗਾਮ ਇਹ ਹੀ ਹੈ ਕਿ ਵਾਲੇਕੁਮ ਅਸਲਾਮ। ਹਾਂਜੀ ਪੈਗਾਮ ਇਹ ਹੀ ਹੈ ਕਿ ਦੇਖੋ ਅਸੀਂ ਈਦਾਂ ਦੇਖਦੇ ਰਹੇ ਹਾਂ ਪਹਿਲਾਂ, ਜੀ। ਲੇਕਿਨ ਇਹ ਜਿਹੜੀ ਈਦ ਆਈ ਹੈ ਨਾ, ਇਹ ਈਦ ਕੋ ਥੋੜ੍ਹੀ ਜਿਹੀ ਹਟ ਕੇ ਕਿਉਂ ਹੋਵੇ, ਤੁਸੀਂ ਮੇਰੀ ਗੱਲ ਨਾਲ ਇਤਫਾਕ ਕਰੋਗੇ ਕਿ ਇਸ ਟਾਈਮ ਮਸਾਇਲ ਬਹੁਤ ਜ਼ਿਆਦਾ ਨੇ। ਖ਼ਾਸ ਤੌਰ 'ਤੇ ਪਿਛਲੇ 1-1.5 ਸਾਲ ਤੋਂ ਨਾ ਮੁਸਲਸਲ ਅਸੀਂ ਕ੍ਰਾਈਸਿਸ ਦਾ ਸ਼ਿਕਾਰ ਹਾਂ, ਬਤੌਰ ਮੁਲਕ, ਬਤੌਰ ਮੁਆਸ਼ਰਾ, ਜੋ ਵੀ ਕਹਿ ਲਓ। ਕਿ ਈਦ ਮੁਬਾਰਕ ਵੀ ਹੁਣ ਐਵੇਂ ਢੀਲੀ ਢੀਲੀ ਜੀ ਦਿੱਤੀ ਜਾਂਦੀ ਹੈ। ਮੈਨੂੰ ਯਾਦ ਪੈਂਦਾ ਕਿ ਪਹਿਲਾਂ ਇਹ ਹੁੰਦਾ ਸੀ ਕਿ ਭਾਵੇਂ ਝੂਠੀ ਸੱਚੀ ਵੀ ਕੋਈ ਕਹਿੰਦਾ ਸੀ ਨਾ, ਇਹ ਜ਼ਰੂਰ ਕਹਿੰਦਾ ਸੀ ਯਾਰ ਕਿਸੇ ਸ਼ਾਇਦ ਦੀ ਲੋੜ ਹੋਏ ਤਾਂ ਦੱਸੀ। ਹੁਣ ਉਹ ਇੰਨਾ ਇਹ ਕਲਮਾਤ ਕਹਿਣ ਤੋਂ ਵੀ ਲੋਕ ਗਏ ਨੇ। ਲਿਹਾਜ਼ਾ ਮੇਰੀ ਈਦ ਦੇ ਹਵਾਲੇ ਨਾਲ ਜਿਹੜਾ ਤੁਸੀਂ ਗੱਲ ਕੀਤੀ, ਮੇਰਾ ਪੈਗਾਮ ਇਹ ਹੈ ਕਿ ਭਾਈ ਜੀ ਗੱਲ ਇਹ ਵੇ, ਈਦ ਹੋਏ ਜਾਂ ਕੋਈ ਵੀ ਤਿਉਹਾਰ ਜਿਹੜਾ ਇਸਲਾਮਿਕ ਪੁਆਇੰਟ ਆਫ ਵਿਊ ਨਾਲ ਹੋਏ, ਉਹਦੇ ਨਾਲ ਜੁੜੀਆਂ ਕੁਝ ਸਾਡੀਆਂ ਜ਼ਿੰਮੇਦਾਰੀਆਂ ਵੀ ਹਨ। ਜੀ ਠੀਕ ਹੈ, ਫਰਮਾਇਆ। ਅੱਛਾ, ਉਹਨਾਂ ਜ਼ਿੰਮੇਦਾਰੀਆਂ ਨੂੰ ਅਸੀਂ ਕਿਸ ਲੈਵਲ ਤੱਕ ਜਾ ਕੇ ਨਿਭਾਉਂਦੇ ਹਾਂ, ਆਇਆ ਅਸੀਂ ਉਹਦੇ ਵਿੱਚ ਪੂਰਾ ਆ ਰਹੇ ਹਾਂ ਜਾਂ ਨਹੀਂ ਆ ਰਹੇ। ਠੀਕ ਹੈ, ਇਹ ਸਾਨੂੰ ਆਪਣੇ ਆਪਣੇ ਗਿਰੇਬਾਨ ਝਾਤੀ ਮਾਰਨੀ ਪਏਗੀ। ਔਰ ਮੇਰਾ ਖਿਆਲ ਹੈ ਕਿ ਹਰ ਬੰਦਾ ਆਪਣੇ ਬਾਰੇ ਸਭ ਤੋਂ ਜ਼ਿਆਦਾ ਜਾਣਦਾ ਹੁੰਦਾ ਕਿ ਅਸੀਂ ਕਿੱਥੇ ਖੜ੍ਹੇ ਹਾਂ। ਸੱਚ ਗੱਲ। ਖ਼ਾਸ ਤੌਰ 'ਤੇ ਮੈਂ ਸਾਹਿਬ ਸਰਬਤ ਲੋਕ ਜਿਨ੍ਹਾਂ ਦੇ ਕੋਲ ਮਾਲ ਅੱਲਾ ਨੇ ਦਿੱਤਾ ਹੈ, ਉਹਨਾਂ ਅੱਗੇ ਮੇਰੀ ਖ਼ਾਸ ਤੌਰ 'ਤੇ ਗੁਜ਼ਾਰਿਸ਼ ਇਹ ਵੀ ਕਿ ਲੋਕਾਂ ਦੀ ਇੱਜ਼ਤ ਤੇ ਨਫਸ ਨੂੰ ਮਜਰੂਹ ਕੀਤੇ ਬਗੈਰ ਅਗਰ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ ਤਾਂ ਤੁਹਾਨੂੰ ਕਰਨੀ ਚਾਹੀਦੀ। ਇਸ ਟਾਈਮ ਨਾ ਸਿਰਫ ਗਰੀਬ ਤਬਕਾ ਬਲਕਿ ਮਿਡਲ ਕਲਾਸ ਤਬਕਾ, ਜਿਹੜਾ ਸਫੇਦ ਪੋਸ਼ ਤਬਕਾ ਸੀ, ਉਹ ਵੀ ਮਰ ਗਿਆ। ਰੋਜ਼ੀ ਰੋਟੀ ਦੇ ਲਾਲੇ ਪਏ ਨੇ ਹਰ ਬੰਦੇ ਨੂੰ, ਔਰ ਨੌਕਰੀਆਂ ਨਾ ਹੋਣ ਦੇ ਬਰਾਬਰ ਨੇ। ਠੀਕ ਹੈ, ਕਾਰੋਬਾਰ ਹੀ ਲੋਕਾਂ ਦੇ ਠੰਡੇ ਮੱਠੇ ਹੋ ਗਏ ਨੇ ਭਾਈ, ਚੁੱਲ੍ਹਾ ਹੀ ਨਹੀਂ ਚੱਲਦਾ ਪਿਆ ਲੋਕਾਂ ਦਾ। ਠੀਕ ਹੈ। ਤੇ ਮਿਹਰਬਾਨੀ ਜਿਹੜੇ ਲੋਕ ਸਾਹਿਬ ਸਰਵਤ ਨੇ ਨਾ, ਉਹ ਬਜਾਏ ਇਸ ਦੇ ਕਿ ਟੇਬਲ ਦੇ ਉੱਤੇ ਨੋਟ ਸਜਾ ਕੇ ਬਹਿ ਕੇ ਕੈਮਰੇ ਅੱਗੇ ਲੋਕਾਂ ਨੂੰ ਜ਼ਲੀਲ ਕਰਨ ਦੇ, ਬਿਹਤਰ ਇਹ ਵੇ ਕਿ ਤੁਸੀਂ ਆਪਣੇ ਗਲੀ ਮਹੱਲੇ ਦੇ ਵਿੱਚ ਦੇਖੋ ਕਿ ਯਾਰ ਤੁਹਾਡੀ ਗਲੀ ਮਹੱਲੇ ਦੇ ਵਿੱਚ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੋਣੀ ਚਾਹੀਦੀ, ਤੁਹਾਡੇ ਕੋਲ ਕੋਈ ਲਿਸਟਾਂ ਬਣ ਕੇ ਨਹੀਂ ਆਉਣੀਆਂ ਚਾਹੀਦੀਆਂ, ਤੁਹਾਨੂੰ ਆਪ ਪਤਾ ਹੋਣਾ ਚਾਹੀਦਾ ਕਿ ਸਾਡੀ ਗਲੀ ਦੇ ਵਿੱਚ ਕਿਹੜਾ ਬੰਦਾ ਕਿਹੜੇ ਹਾਲਾਤ ਦੇ ਵਿੱਚੋਂ ਗੁਜ਼ਰਨ ਡਿਆ। ਔਰ ਪਤਾ ਹੁੰਦਾ ਹੈ ਭੱਟੀ ਸਾਹਿਬ, ਸਾਡੇ ਇੱਕ ਨਾ ਦਿਖਾਵੇ ਦੀ ਇੱਕ ਆਦਤ ਬਣ ਗਈ ਕਿ ਅਸੀਂ ਦਿਖਾਵਾ ਜ਼ਿਆਦਾ ਕਰਨਾ ਹੁੰਦਾ, ਮਦਦ ਘੱਟ ਕਰਨੀ ਹੁੰਦੀ। ਅਤੇ ਪਹਿਲਾਂ ਤਾਂ ਬੰਦਾ ਵੈਸੇ ਮਰਿਆ ਹੁੰਦਾ ਅਤੇ ਰਹੀ ਸਹੀ ਕਸਰ ਉਦੋਂ ਨਿਕਲ ਜਾਂਦੀ ਹੈ ਜਦੋਂ ਤੁਸੀਂ 10 ਕਿਲੋ ਦਾ ਗੱਟੂ ਆਟੇ ਦਾ ਦੇਣਾ ਹੁੰਦਾ ਅਤੇ ਨਾਲ ਕੋਈ 10 ਬੰਦਿਆਂ ਨੇ ਫੋਟੋ ਬਣਵਾਉਣੀ ਹੁੰਦੀ। ਇਹ ਵੀ ਜ਼ੁਲਮ ਹੈ। ਠੀਕ ਹੈ, ਕਿ ਜਿਨ੍ਹਾਂ ਨੂੰ ਤਾਂ ਚਲੋ ਜਿਹੜੇ ਇਸ ਕੌੜੇ ਘੁੱਟ ਨੂੰ ਭਰ ਬੈਠੇ ਹੁੰਦੇ ਨੇ ਉਹਨਾਂ ਵਾਸਤੇ ਤਾਂ ਐਡਾ ਮਸਲਾ ਨਹੀਂ ਹੁੰਦਾ, ਲੇਕਿਨ ਜਿਹੜਾ ਸਫੇਦ ਪੋਸ਼ ਤਬਕਾ ਨਾ ਉਹ ਮਰ ਜਾਂਦਾ ਭਾਈ। ਠੀਕ ਹੈ ਜੀ। ਕਈਆਂ ਲੋਕਾਂ ਨੂੰ ਮੈਂ ਜਾਣਦਾ ਵਾਂ ਕਿ ਉਹ ਭਾਈ ਜੀ ਇਸ ਟਾਈਮ ਹਾਲਤ ਇਹ ਵੇ ਕਿ ਉਹ ਪਾਣੀ ਨਾਲ ਰੋਟੀ ਖਾਣ 'ਤੇ ਮਜਬੂਰ ਨੇ। ਜੀ ਠੀਕ ਹੈ, ਰੋਜ਼ੇ ਰੱਖੇ ਤੇ ਹੈ ਨੇ ਲੇਕਿਨ ਲੋਕਾਂ ਦੇ ਚਿਹਰੇ ਉਤਰੇ ਹੋਏ ਨੇ, ਬੁੱਲ ਸੁੱਕੇ ਨੇ। ਵਜ੍ਹਾ ਇਹ ਵੇ ਕਿ ਉਸ ਤਰ੍ਹਾਂ ਦੀ ਖੁਸ਼ੀ, ਉਸ ਤਰ੍ਹਾਂ ਦੀ ਚਹਿਕ, ਉਸ ਤਰ੍ਹਾਂ ਦੀ ਚਹਿਲ ਪਹਿਲ ਨਜ਼ਰ ਹੀ ਨਹੀਂ ਆ ਰਹੀ। ਲਿਹਾਜ਼ਾ ਈਦ ਦੇ ਹਵਾਲੇ ਨਾਲ ਇੱਕ ਤਾਂ ਚਲੋ ਜਿਹੜਾ ਸਦਕਾ ਫਿਤਰ ਤੁਸੀਂ ਦੇਣਾ ਉਹ ਤਾਂ ਦੇਣਾ ਹੀ ਦੇਣਾ, ਉਸ ਤੋਂ ਹਟ ਕੇ ਵੀ ਯਾਰ ਅਗਰ ਕਿਸੇ ਦੇ ਮੋਢੇ 'ਤੇ ਹੱਥ ਰੱਖਿਆ ਜਾ ਸਕਦਾ ਨਾ ਤਾਂ ਮਿਹਰਬਾਨੀ ਕਰੋ ਰੱਖੋ। ਜੇ ਕਿਸੇ ਨੂੰ ਦਿਲਾਸਾ ਦਿੱਤਿਆਂ, ਜੇ ਕਿਸੇ ਨੂੰ ਥੋੜ੍ਹੀ ਜਿਹੀ ਸ਼ਫਕਤ ਵਿਖਾਇਆ, ਉਹਦੀ ਈਦ ਚੰਗੀ ਹੋ ਸਕਦੀ ਹੈ ਅਤੇ ਭਾਈ ਜੀ ਈਦ ਕਰਵਾਓ ਲੋਕਾਂ ਦੀ। ਈਦ ਦਾ ਮਤਲਬ ਹੀ ਖੁਸ਼ੀ, ਅਤੇ ਖੁਸ਼ੀ ਦਾ ਮਤਲਬ ਇਹ ਹੁੰਦਾ ਤੁਹਾਡੀ ਅੰਦਰ ਦੀ ਸੈਟਿਸਫੈਕਸ਼ਨ, ਤੁਹਾਡਾ ਇਤਮਨਾਨ, ਤੁਸੀਂ ਤੁਹਾਡਾ ਦਿਲ ਕਿੰਨਾ ਮੁਤਮਿਨ ਹੈ। ਆਪ ਸੱਲਮ ਨੂੰ ਕਿਸੇ ਸ਼ਖਸ ਨੇ ਪੁੱਛਿਆ ਯਾ ਰਸੂਲ ਅੱਲਾ ਨੇਕੀ ਕੀ ਹੈ। ਜੀ ਆਪ ਸੱਲਮ ਨੇ ਪੁੱਛਿਆ ਨੇਕੀ ਕੀ ਹੈ। ਆਪ ਨੇ ਫਰਮਾਇਆ ਕਿ ਨੇਕੀ ਹਰ ਉਹ ਕੰਮ ਹੈ ਕਿ ਜਿਹੜਾ ਤੁਸੀਂ ਕਰੋ ਅਤੇ ਤੁਸੀਂ ਅੰਦਰੋਂ ਮੁਤਮਿਨ ਹੋ ਜਾਓ। ਜੀ
ਇਸੇ ਤਰ੍ਹਾਂ ਜਦੋਂ ਪੁੱਛਿਆ ਯਾ ਰਸੂਲल्लाह ਗੁਨਾਹ ਕੀ, ਫਰਮਾਇਆ ਗੁਨਾਹ ਹਰ ਉਹ ਕੰਮ ਹੈ ਕਿ ਜਿਹੜਾ ਤੁਸੀਂ ਕੰਮ ਕਰੋ ਤੇ ਤੁਹਾਡੇ ਦਿਲ ਦੇ ਵਿੱਚ ਖਟਕਾ ਪੈਦਾ ਹੋਏ। ਸੋ ਇਹਦੇ ਵਾਸਤੇ ਕੋਈ ਰਾਕਟ ਸਾਇੰਸ ਨਹੀਂ ਹੈ ਸਮਝਣ ਵਾਸਤੇ ਕਿ ਅਗਰ ਤੁਸੀਂ ਇੱਕ ਕੰਮ ਕਰ ਰਹੇ ਹੋ, ਉਹ ਕੰਮ ਕਰਕੇ ਤੁਹਾਡਾ ਦਿਲ ਮੁਤਮਿਨ ਹੁੰਦਾ ਹੈ ਜੀ ਤੇ ਉਹ ਦਿਲ ਮੁਤਮਿਨ ਕਰਕੇ ਇਹਦਾ ਮਤਲਬ ਹੈ ਤੁਸੀਂ ਨੇਕੀ ਕਮਾਈ ਹੈ। ਜੀ ਠੀਕ ਹੈ, ਬਿਲਕੁਲ ਠੀਕ ਤੇ ਉਹ ਨੇਕੀ ਜਿਹੜੀ ਹੈ ਨਾ ਉਹ ਜ਼ਰੂਰੀ ਹੈ। ਤੇ ਭਾਈ ਜੀ ਗੱਲ ਇਹ ਵੇ ਕਿ ਅੱਜ ਦੀ ਈਦ ਦਾ, ਇਹ ਜਿਹੜੀ ਆਉਣ ਵਾਲੀ ਈਦ ਹੈ ਜਾਂ ਜਿੱਥੇ ਜਿੱਥੇ ਵੀ ਹੋ ਰਹੀ ਹੈ ਈਦ, ਸਭ ਤੋਂ ਪਹਿਲਾਂ ਤੇ ਅਸੀਂ ਇਹ ਤੁਹਾਡੇ ਅੱਗੇ ਸਿਰਫ ਇਹੀ ਸਾਡਾ ਮੇਰਾ ਭੱਟੀ ਸਾਹਿਬ ਪੈਗਾਮ ਹੈ ਜੀ ਸਰ, ਕਿ ਮਾੜੇ ਲੋਕਾਂ ਦਾ ਖਿਆਲ ਕਰੋ ਬਿਲਕੁਲ ਤੇ ਜਿਹੜੇ ਲੋਕ ਇਸ ਟਾਈਮ ਈਦ ਮਨਾਉਣ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੈ ਉਹਨਾਂ ਦਾ ਬਾਜ਼ੂ ਬਣੋ, ਉਹਨਾਂ ਦੇ ਸਿਰ ਤੇ ਹੱਥ ਰੱਖੋ, ਉਹਨਾਂ ਦੇ ਮੋਢੇ ਤੇ ਹੱਥ ਰੱਖੋ ਕਿ ਭਾਈ ਤੁਸੀਂ ਇਕੱਲੇ ਨਹੀਂ, ਅਸੀਂ ਤੁਹਾਡੇ ਨਾਲ। ਸਾਡਾ ਫਿਰ ਇੱਕ ਵਾਰੀ ਪ੍ਰੋਗਰਾਮ ਦੇ ਐਂਡ ਤੇ ਮੈਂ ਕਹਾਂਗਾ ਕਿ ਸਾਡੇ ਵੱਲੋਂ ਜਿੱਥੇ ਜਿੱਥੇ ਵੀ ਹੋ ਤੁਸੀਂ ਆਬਾਦ ਹੋ, ਜਿਨ੍ਹਾਂ ਦੀ ਈਦ ਕੱਲ੍ਹ ਹੈ ਉਹਨਾਂ ਨੂੰ ਈਦ ਮੁਬਾਰਕ। ਤੇ ਸਾਡਾ ਵੀ ਅੱਜ ਆਖਰੀ ਰੋਜ਼ਾ, ਮੈਨੂੰ ਲੱਗਦਾ 29 ਰੋਜ਼ਾ ਅੱਜ ਆਖਰੀ ਹੋਣਾ, ਹੋ ਹੀ ਜਾਣਾ, ਆਖਰੀ ਹੋ ਜਾਣਾ। ਹਾਂਜੀ, ਅਸੀਂ ਖਿੱਚ ਖੁੱਚ ਕੇ ਕਰ ਹੀ ਲੈਣਾ। ਤੇ ਸਾਡੇ ਵੱਲੋਂ ਵੀ ਜੋ ਬਣ ਪੁੱਜੇਗਾ, ਅਸੀਂ ਤੇ ਬਸ ਮੈਸੇਜ ਦੇਣਾ ਸੀ, ਪੈਗਾਮ ਦੇਣਾ ਸੀ। ਤੇ ਸਾਡੀ ਗੱਲ ਵੇਲੇ ਦੀ ਹਮੇਸ਼ਾ ਇਹੀ ਹੁੰਦੀ ਹੈ ਕਿ ਵੇਲੇ ਦੇ ਮੁਤਾਬਕ ਗੱਲ ਹੋਏ ਤੇ ਵੇਲਾ ਈਦ ਹੈ ਤੇ ਈਦ ਦੇ ਵੇਲੇ ਨਾਲ ਸਾਡਾ ਪੈਗਾਮ। ਬਿਲਕੁਲ ਜੀ, ਗੱਲ ਵੇਲੇ ਦੀ ਟੀਮ ਵੱਲੋਂ ਇੱਕ ਵਾਰੀ ਫਿਰ ਸਾਰੀ ਦੁਨੀਆ ਦੇ ਮੁਸਲਮਾਨਾਂ ਨੂੰ ਈਦ ਮੁਬਾਰਕ ਤੇ ਫਲਸਤੀਨ ਦੇ ਮੁਸਲਮਾਨਾਂ ਦੇ ਵਾਸਤੇ ਇੱਕ ਵਾਰੀ ਫਿਰ ਦਿਲ ਤੋਂ ਦੁਆ ਕਿ ਅੱਲਾਹ ਤਾਲਾ ਉਹਨਾਂ ਦੀਆਂ ਮੁਸ਼ਕਿਲਾਂ ਆਸਾਨ ਕਰੇ। ਆਮੀਨ ਆਮੀਨ। ਦੁਨੀਆ ਜਿਸ ਕੋਨੇ ਤੇ ਵੀ ਰਹੋ, ਹੱਸਦੇ ਰਹੋ, ਵਸਦੇ ਰਹੋ, ਆਪਣਾ ਖਿਆਲ ਰੱਖਿਓ। ਮੈਨੂੰ ਤੇ ਮੇਰੇ ਵੀ ਜ਼ੁਲਫਕਾਰ ਜੱਟ ਨੂੰ ਇਜਾਜ਼ਤ ਦੇਵੋ। ਰੱਬ